ਇਹ ਭਾਈ ਦਾ ਸਵਾਲ ਹੈ ਕਿ ਜੇ ਪੰਜਾਬੀ ਬੋਲਣ ਵਾਲੇ ਸਾਰੇ ਤੇਰੇ ਭਰਾ ਨੇ ਤੇ ਫਿਰ ਤੇ ਜਿਨ੍ਹਾਂ ਦਾ ਦੋ ਕੌਮੀ ਨਜ਼ਰੀਆ ਗਲਤ ਹੋ ਗਿਆ। ਪਹਿਲੀ ਤੇ ਗੱਲ ਇਹ ਵੇ ਕਿ ਜਿਹੜਾ ਵੀ ਪੰਜਾਬੀ ਬੋਲਦਾ, ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ ਜਾਂ ਈਸਾਈ ਹੋਏ, ਉਹ ਮੇਰਾ ਭਰਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਦੂਜੀ ਗੱਲ, ਜਿਹੜਾ ਦੋ ਕੌਮੀ ਨਜ਼ਰੀਆ ਉਹ ਅੱਜ ਨਹੀਂ ਬਣਿਆ। ਦੋ ਕੌਮੀ ਨਜ਼ਰੀਆ ਬਣਾਇਆ ਗਿਆ ਜਿਨ੍ਹਾਂ ਇੱਕ ਸੈਕੂਲਰ ਬੰਦਾ ਸੀ। ਤੁਸੀਂ 1916 ਦੇ ਵਿੱਚ ਕਾਂਗਰਸ ਮੁਸਲਿਮ ਲੀਗ 'ਚ ਹੋਇਆ ਮਿਸਾਕੇ ਲਖਨਊ, ਉਹਦੇ ਵਿੱਚ ਤੁਸੀਂ ਆਖਿਆ, ਮੰਨ ਲਿਆ ਕਾਂਗਰਸ ਨੇ ਇਹ ਇਖਤਿਆਰ ਕਿ ਹਰ ਕੌਮ ਆਪਣਾ ਬੰਦਾ ਆਪ ਚੁਣੇਗੀ। 1929 'ਚ ਨਹਿਰੂ ਰਿਪੋਰਟ 'ਚ ਤੁਸੀਂ ਇਨਕਾਰ ਕਰਤਾ। ਫਿਰ ਗੱਲ ਅੱਗੇ ਟੁਰਦੀ ਗਈ ਤੇ ਤੁਸੀਂ 1946 ਦੇ ਵਿੱਚ ਕੈਬਨਿਟ ਮਿਸ਼ਨ ਪਲਾਨ 'ਚ ਵੀ ਮੁਤਹਦਾ ਇੰਡੀਆ ਮੰਨ ਲਿਆ ਜਿਨ੍ਹਾਂ ਨੇ। ਉਹ ਨਹਿਰੂ ਸਾਹਿਬ ਨੇ ਕਾਨਫਰੰਸ ਕੀਤੀ ਜੀ ਅਸੀਂ ਪਾਬੰਦ ਨਹੀਂ ਹੈ ਕੈਬਨਿਟ ਮਿਸ਼ਨ ਪਲਾਨ ਨੂੰ ਮੰਨਣ ਦੇ, ਅਸੀਂ ਜਦੋਂ ਹੁਕੂਮਤ ਚਾਹਾਂਗੇ ਮਰਜ਼ੀ ਕਰਾਂਗੇ। ਤੇ ਦੋ ਇੱਕ ਮਾਂ ਦੇ ਜੰਮੇ ਭਰਾ ਵੀ ਜਦੋਂ ਇੱਕ ਦੂਜੇ ਤੇ ਜ਼ਿਆਦਤੀ ਕਰਨ ਤੇ ਉਹ ਵੱਖੋ ਵੱਖ ਹੋ ਜਾਂਦੇ ਨੇ। ਤੇ ਦੋ ਕੌਮੀ ਨਜ਼ਰੀਆ ਉਦੋਂ ਹੀ ਬਣਦਾ ਜਦੋਂ ਇੱਕ ਗਾਲਬ ਕੌਮ ਮਗਲੂਬ ਕੌਮ ਦੇ ਉੱਤੇ ਮਨਮਾਨੀ ਕਰਨ ਦੀ ਕੋਸ਼ਿਸ਼ ਕਰੇ। ਦੋ ਕੌਮੀ ਨਜ਼ਰੀਆ ਅਸੀਂ ਪੈਦਾ ਨਹੀਂ ਕੀਤਾ, ਇਹ ਉਹਨਾਂ ਨੇ ਪੈਦਾ ਕੀਤਾ, ਕਾਂਗਰਸ ਵਾਲਿਆਂ ਔਰ ਹਿੰਦੂਆਂ ਦੀ ਜ਼ਿੰਮੇਵਾਰੀ ਹੈ। ਅੱਜ ਵੀ ਜੇ ਉਹ ਸੁਲ੍ਹਾ ਕਰਨਾ ਚਾਹਣ ਤੇ ਉਹ ਕਰ ਸਕਦੇ ਨੇ, ਕਿਉਂਕਿ ਉਹ ਵੱਡੇ ਨੇ, ਤਾਕਤਵਰ ਨੇ। ਤੇ ਹੁਣ ਸਿੱਖਾਂ ਦੇ ਨਾਲ ਤੁਸੀਂ ਵੇਖੋ, ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲਿਆ, ਜਿਹੜਾ ਬੰਦਾ ਅਮਨ ਦੀ ਗੱਲ ਕਰਦਾ ਉਹਨੂੰ ਤੁਸੀਂ ਖਾਲਿਸਤਾਨੀ ਗੱਦਾਰ ਕਹਿ ਦਿੰਦੇ ਹੋ, ਤੇ ਫਿਰ ਦੋ ਕੌਮੀ ਨਜ਼ਰੀਆ ਪੈਦਾ ਹੁੰਦਾ ਹੈ। ਪਹਿਲਾਂ 47 'ਚ ਸਿੱਖ ਤੁਹਾਡੇ ਨਾਲ ਟੁਰ ਗਏ, ਫਿਰ ਜਦੋਂ ਤੁਸੀਂ ਜ਼ਿਆਦਤੀ ਕੀਤੀ ਉਹਨਾਂ 'ਚ ਵੀ ਇੱਕ ਅਹਿਸਾਸ ਪੈਦਾ ਹੋ ਗਿਆ ਸੀ ਦੋ ਕੌਮੀ ਨਜ਼ਰੀਆ। ਜਦੋਂ ਤੁਸੀਂ ਕਸ਼ਮੀਰ 'ਚ ਜ਼ੁਲਮ ਕਰਦੇ ਹੋ, ਉਹਨਾਂ ਦੀਆਂ ਮਾਵਾਂ ਭੈਣਾਂ ਨਾਲ ਜ਼ਿਆਦਤੀ ਕਰਦੇ ਹੋ, ਤੁਸੀਂ ਉਦੋਂ ਦੋ ਕੌਮੀ ਨਜ਼ਰੀਆ ਸਾਬਤ ਕਰਦੇ ਹੋ। ਜਦੋਂ ਤੁਸੀਂ ਮੁਸਲਮਾਨਾਂ ਨੂੰ ਉੱਥੇ ਗਾਵਾਂ ਦੇ ਕਾਰੋਬਾਰ ਤੋਂ ਰੋਕ, ਆਪ ਦੁਨੀਆ ਦੇ ਸਭ ਤੋਂ ਜ਼ਿਆਦਾ ਮੀਟ ਜਿਹੜਾ ਇੰਡੀਆ ਐਕਸਪੋਰਟ ਕਰਦਾ, ਲੇਕਿਨ ਇੱਕ ਗਰੀਬ ਮੁਸਲਮਾਨ ਜੇ ਗਾਂ ਦਾ ਦੁੱਧ ਵੀ ਵੇਚੇ ਉਹਨੂੰ ਮਾਰ ਛੱਡਦੇ ਹੋ, ਉਦੋਂ ਤੁਸੀਂ ਦੋ ਕੌਮੀ ਨਜ਼ਰੀਆ ਸਾਬਤ ਕਰਦੇ ਹੋ। ਤੇ ਦੋ ਕੌਮੀ ਨਜ਼ਰੀਆ ਜਦੋਂ ਪਾਕਿਸਤਾਨ ਨੇ ਜ਼ਿਆਦਤੀ ਕੀਤੀ ਬੰਗਾਲੀਆਂ ਨਾਲ, ਉਦੋਂ ਵੀ ਪੈਦਾ ਹੋਇਆ। ਦੋ ਕੌਮੀ ਨਜ਼ਰੀਆ ਕੋਈ ਮੁਸਤਕਲ ਨਜ਼ਰੀਆ ਨਹੀਂ ਹੁੰਦਾ, ਇਹ ਨਜ਼ਰੀਆ ਹੁੰਦਾ ਜਦੋਂ ਇੱਕ ਗਾਲਬ ਕੌਮ ਦੂਸਰੀ ਕੌਮ ਦੇ ਉੱਤੇ ਜ਼ਿਆਦਤੀ ਕਰੇ। ਨਹੀਂ ਤੇ ਜਦੋਂ ਦੀ ਇਨਸਾਨੀਅਤ ਬਣੀ ਹੈ, ਮੁਖਤਲਿਫ ਨਜ਼ਰੀਆਤ, ਅਕੀਦੇ, ਮਜ਼ਹਬ ਰੱਖਣ ਵਾਲੇ ਲੋਕ ਇੱਕੋ ਹੀ ਹਿੱਤੇ 'ਚ ਰਹਿੰਦੇ ਆਏ ਨੇ। ਇੱਕ ਤੇ ਚਲੋ ਇਹਦੇ 'ਚ ਅੰਗਰੇਜ਼ਾਂ ਦਾ ਕਿਰਦਾਰ ਹੈ, ਤੇ ਦੂਸਰਾ ਇਹ ਜਿਹੜੀ ਬਾਮਨ ਦੀ ਜਿਹੜੀ ਮੈਂਟੈਲਿਟੀ ਹੈ ਨਾ ਕਿ ਮੈਂ ਇੰਡੀਆ ਦਾ ਮਾਲਕ ਹਾਂ ਔਰ ਜਿਹੜਾ ਬਰੀ ਸਗੀਰ 'ਚ ਮੇਰੀ ਮਰਜ਼ੀ ਚੱਲਣੀ ਹੈ, ਇਹਨੇ ਦੋ ਕੌਮੀ ਨਜ਼ਰੀਆ ਪੈਦਾ ਕੀਤਾ। ਜੇ ਤੁਸੀਂ ਦੂਜੀਆਂ ਕੌਮਾਂ ਨੂੰ ਵੀ ਉਹਨਾਂ ਦੇ, ਅੱਜ ਵੀ ਤੁਸੀਂ ਆਂਦੇ ਹੋ ਅਖੰਡ ਭਾਰਤ ਬਣਾਉਣਾ, ਤੁਹਾਨੂੰ ਅਖੰਡ ਭਾਰਤ ਚਾਹੀਦਾ, ਲੇਕਿਨ 25 ਕਰੋੜ ਪਾਕਿਸਤਾਨੀ ਮੁਸਲਮਾਨ ਨਹੀਂ ਚਾਹੀਦੇ, 20 ਕਰੋੜ ਬੰਗਾਲੀ ਮੁਸਲਮਾਨ ਨਹੀਂ ਚਾਹੀਦੇ। ਤੇ ਜਿਹੜਾ ਤੁਹਾਡਾ ਬਦਮਾਸ਼ੀ ਨਾਲ ਅਖੰਡ ਭਾਰਤ ਹੈ, ਉਹ ਤੇ ਕਿਸੇ ਨੇ ਬਣਨ ਨਹੀਂ ਦੇਣਾ। ਤੇ ਦੋ ਕੌਮੀ ਨਜ਼ਰੀਆ ਤੁਸੀਂ ਪੈਦਾ ਕਰ ਰਹੇ ਹੋ ਔਰ ਇਹਨੂੰ ਤੁਸੀਂ ਖਤਮ ਕਰ ਸਕਦੇ ਹੋ। ਤੁਹਾਡੇ ਕੋਲ ਹੁਣ 4 ਦਿਨ ਤਾਕਤ ਆਈ ਹੈ, ਉਹਨਾਂ ਨੇ ਬਾਂਦਰ ਹੱਥ ਮਾਚਸ ਆ ਗਈ ਹੈ, ਤੇ ਤੁਸੀਂ ਜੰਗਲ ਨੂੰ ਅੱਗ ਲਾਉਣ ਨੂੰ ਫਿਰਦੇ ਹੋ। ਇਹ ਤੁਹਾਡੇ ਇਖਤਿਆਰ 'ਚ ਹੈ ਕਿ ਤੁਸੀਂ ਜਿਹੜਾ ਸੁਲ੍ਹਾ ਕਰੋ। ਅਸੀਂ ਤੇ ਇਸ ਟਾਈਮ ਇਸ ਪੋਜੀਸ਼ਨ 'ਚ ਨਹੀਂ ਆ ਕਿ ਅਸੀਂ ਸੁਲ੍ਹਾ ਕਰ ਸਕੀਏ, ਲੇਕਿਨ ਅਸੀਂ